ਪ੍ਰੈਜ਼ੀਡੈਂਟ द्रौपदी मुर्मू नेवी डे ਦੇ ਉੱਤੇ ਕਹਿ ਰਹੀ ਹੈ India will become Viswaguru in 25 years. People of India have such energy, be it in music, sports, culture, soldiers. Everyone is marching ahead to take India forward. I am confident by the time India celebrates the century of its independence, it will become the Viswaguru and restore its pride. हरियाणा का चीफ मिनिस्टर मनोहर लाल खट्टर फॉर प्रोमोटिंग वैदिक साइंस. Old educational techniques should be linked with the present system to promote Vedic science. India could soon experience heat waves that break human surveillance limit, human survivability limit. A World Bank report warns that rising heat across the country can jeopardize economic productivity. उस किस्म ਦੀਆਂ ਹੀਟ ਵੇਵਸ ਆ ਰਹੀਆਂ ਨੇ ਇੰਡੀਆ 'ਚ ਜਿਹੜੀ ਫਸਟ ਦੁਨੀਆ 'ਚ ਹੋਏਗੀ ਜਿਹਦੇ 'ਚੋਂ ਲਿਮਿਟ ਟੁੱਟ ਜਾਏਗੀ. That heat wave situation in India could break the human survivability limit, it said. The recent heat wave supports that many climate scientists have long cautioned about with reference to rising temperatures across South Asia. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੀ ਪ੍ਰੈਜ਼ੀਡੈਂਟ ਮਰਮੂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਗਲੇ 25 ਸਾਲਾਂ ਵਿੱਚ ਭਾਰਤ ਵਿਸ਼ਵ ਗੁਰੂ ਬਣ ਜਾਵੇਗਾ. ਔਰ ਦੂਸਰੇ ਪਾਸੇ ਵਰਲਡ ਬੈਂਕ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਤੇਜ਼ੀ ਨਾਲ ਕਲਾਈਮੇਟ ਜਿਹੜਾ ਚੇਂਜ ਹੈ ਉਹ ਹੋ ਰਹੀ ਹੈ ਔਰ 2022 ਵਿੱਚ ਰਿਕਾਰਡ ਤੋੜ ਗਰਮੀ ਹੋਈ ਹੈ. ਸੋ ਇਸ ਸਿਲਸਿਲੇ ਨਾਲ ਭਾਰਤ ਵਿੱਚ ਆਉਂਦੇ ਦਹਾਕਿਆਂ ਵਿੱਚ ਲੱਖਾਂ ਲੋਕ ਹੀਟ ਵੇਵ ਨਾਲ ਮਰਨਗੇ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ ਔਰ ਜਿਨ੍ਹਾਂ ਨੇ ਬਹੁਤ ਸਾਰੇ ਐਪਰੀਸ਼ੀਏਸ਼ਨ ਦੇ ਕਮੈਂਟ ਲਿਖੇ ਨੇ. ਅੱਛਾ. ਬੀਬੀ ਪ੍ਰਭ ਕੌਰ ਯਮੁਨਾ ਨਗਰ ਹਰਿਆਣਾ ਤੋਂ ਜੁੜੇ ਹੋਏ ਨੇ, ਮੁਹੰਮਦ ਜ਼ਮੀਲ ਸਾਹਿਬ ਨੇ ਔਰ ਦਰਸ਼ੀ ਬਰਾੜ ਜੀ ਜਿਹੜੇ ਫਰੀਦਕੋਟ ਤੋਂ ਜਿਨ੍ਹਾਂ ਨੇ ਜਿਹੜਾ ਰਾਹ ਵੀ ਦੱਸਿਆ ਕਿ ਕਿਵੇਂ ਉੱਥੇ ਬੈਠੇ ਵੀਰ ਭੈਣਾਂ ਵੀ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਨੇ. ਸੋ ਯਾਕੂਬ ਸਾਹਿਬ ਤਾਂ ਹੈ ਹੀ ਨੇ. ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ. ਗੱਲ ਹੈ ਤਾਂ ਜੇ ਪੰਜਾਬੀ ਦੇ ਮੈਂ ਇਸ ਅਖਾਣ ਤੋਂ ਸ਼ੁਰੂ ਕਰਾਂ ਕਿ ਵੀ ਉਹ ਫਿਰੇ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ. ਅੱਛਾ. ਹੁਣ ਇਹ ਹੈ ਤਾਂ ਕਲਚਰ ਦੀ ਇਹ ਬਿਮਾਰੀ ਹੈ ਕਿ ਵੀ ਜਦੋਂ ਅਸੀਂ ਕੁਛ ਚੀਜ਼ਾਂ ਜਿਹੜੀਆਂ ਮੇਲ ਸ਼ੋਵਨਿਜ਼ਮ ਚੋਂ ਨਿਕਲਦੀਆਂ ਨੇ ਪਰ ਅਖਾਣ ਜਦੋਂ ਬਣ ਜਾਂਦੇ ਨੇ ਕਿ ਵੀ ਮਕਸਦ ਇਹ ਹੈ ਵੀ ਇੱਕ ਪਾਸਾ ਜਿਹੜਾ ਉਹ ਤਾਂ ਐਕਸਪੈਕਟ ਕਰ ਰਿਹਾ ਕਿ ਉਸ ਨੂੰ ਕੋਈ ਰਿਵਾਰਡ ਮਿਲੇਗਾ, ਉਸ ਨੂੰ ਸੋਨੇ ਦੀ ਨੱਥ ਗਿਫਟ ਮਿਲੇਗੀ, ਤੇ ਜਿਹੜਾ ਦੂਸਰਾ ਹੈ ਜਿਸ ਤੋਂ ਉਹ ਐਕਸਪੈਕਟ ਕਰ ਰਹੀ ਹੈ ਉਸ ਦੇ ਮਨ ਦੇ ਵਿੱਚ ਈਵਲ ਚੱਲ ਰਹੀ ਹੈ ਵੀ ਮੈਂ ਤਾਂ ਇਹਦਾ ਨੱਕ ਵੱਢਣਾ. ਸੋ ਮਤਲਬ ਇਹ ਹੈ ਕਿ ਦੋਨੋਂ ਪਾਸੇ ਉਹ ਖੜੇ ਨੇ. ਹੁਣ ਇੱਕ ਤਾਂ ਇਹ ਨੀਅਤੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਕਿ ਕਿਸ ਦੀ ਨੀਅਤ ਕੀ ਹੈ, ਪਰ ਦੂਸਰੇ ਪਾਸੇ ਜਦੋਂ ਲੋਕਾਂ ਦੇ ਵਿੱਚ ਜ਼ਮੀਨੀ ਹਕੀਕਤ ਕੀ ਚੱਲ ਰਹੀ ਹੁੰਦੀ ਹੈ ਔਰ ਤੁਸੀਂ ਇਹੀ ਨਹੀਂ ਕਿ ਵੀ ਉਹਨਾਂ ਨੂੰ ਸੁਪਨੇ ਕੀ ਦਿਖਾ ਰਹੇ ਹੋ, ਤੁਸੀਂ ਉਹਨਾਂ ਦੇ ਨਾਲ ਕਿੰਨਾ ਵੱਡਾ ਫਰਾਡ ਕਰ ਰਹੇ ਹੁੰਦੇ ਹੋ. ਔਰ ਅੱਜ ਹੀ ਮੈਂ ਇੱਕ ਟਾਕ ਇੱਕ ਇੰਟੈਲੈਕਚੁਅਲ ਦੀ ਸੁਣ ਰਿਹਾ ਸੀ. ਉਹਨੇ ਕਿਹਾ ਜੀ ਸੱਚ ਔਰ ਝੂਠ ਦੇ ਵਿੱਚ ਜਦੋਂ ਆਮ ਔਰ ਮੈਨੂੰ ਫਿਰ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਦੀ ਸਮਝ ਵੀ ਆਈ ਜਦੋਂ ਮੈਂ ਇਸ ਗੱਲ ਨੂੰ ਸੁਣਿਆ. ਉਹਨਾਂ ਨੇ ਕਿਹਾ ਵੀ ਸੱਚ ਮੁੱਢਲੇ ਤੌਰ 'ਤੇ ਕੌੜਾ ਹੁੰਦਾ ਕਿਉਂਕਿ ਜੋ ਅਸੀਂ ਧਾਰਨਾ ਬਣਾਈ ਹੁੰਦੀ ਹੈ ਪਰਸੈਪਸ਼ਨ ਦੀ, ਜਿਸ ਜ਼ੋਨ 'ਚ ਅਸੀਂ ਬੈਠੇ ਹੁੰਦੇ ਹਾਂ ਉਹ ਉਹਨੂੰ ਤੋੜਦਾ ਹੈ. ਲੇਕਿਨ ਅਲਟੀਮੇਟਲੀ ਉਹ ਮਿੱਠਾ ਹੁੰਦਾ ਹੈ ਕਿਉਂਕਿ ਅਲਟੀਮੇਟਲੀ ਸੱਚ ਨੇ ਸਾਹਮਣੇ ਆਉਣਾ ਹੁੰਦਾ ਹੈ. ਔਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਜਿਹੜਾ ਝੂਠ ਹੈ ਉਹ ਮਿੱਠਾ ਹੁੰਦਾ ਹੈ. ਇਸੇ ਲਈ ਤਾਂ ਇਨੀਸ਼ੀਅਲੀ ਸਾਰਿਆਂ ਨੂੰ ਹੀ ਉਹ ਚੰਗਾ ਲੱਗਦਾ ਕਿਉਂਕਿ ਉਹਦੇ 'ਚ ਇੱਕ ਅਸੀਂ ਲਕੋਰੇ ਹੁੰਦੇ ਹਾਂ ਹਕੀਕਤ ਨੂੰ, ਪਰ ਇਨ ਦਾ ਐਂਡ ਉਹ ਕੌੜਾ ਹੁੰਦਾ. ਔਰ ਜਿਸ ਨੂੰ ਫਿਰ ਗੁਰੂ ਸਾਹਿਬ ਨੂੰ ਮੈਂ ਕਿਹਾ ਕਿ ਉਹਨਾਂ ਦਾ ਫਰਮਾਨ ਦੀ ਸਮਝ ਆਈ ਕਿ ਕੂੜ ਮਿੱਠਾ, ਕੂੜ ਮਾਖਿਓ ਹਨੀ ਹੈ, ਮਿੱਠਾ ਹੈ ਕਿ ਝੂਠ ਜਿਹੜਾ ਉਹ ਬਹੁਤ ਮਿੱਠਾ ਲੱਗਦਾ, ਉਹ ਹਨੀ ਵਾਂਗ ਲੱਗਦਾ. ਕੂੜ ਡੋਬੇ ਪੂਰ, ਫਿਰ ਜਿਹੜੇ ਕੂੜ ਦੀ ਬੇੜੀ ਤੇ ਸਵਾਰ ਹੋ ਜਾਂਦੇ ਨੇ ਉਹਨਾਂ ਦੇ ਪੂਰਾਂ ਦੇ ਪੂਰ ਡੁੱਬਦੇ ਚਲੇ ਜਾਂਦੇ ਨੇ ਕਿਉਂਕਿ ਕੂੜ ਨੇ ਤਾਂ ਤਾਰਨਾ ਹੀ ਨਹੀਂ ਹੈ ਔਰ ਅਲਟੀਮੇਟ ਹਕੀਕਤ ਨੇ ਹੀ ਪ੍ਰਵੇਲ ਕਰਨਾ ਹੁੰਦਾ. ਹੁਣ
ਅਸੀਂ ਕੋਵਿਡ ਦੇ ਚੱਲਦੇ ਆ ਇਸ ਗੱਲ ਨੂੰ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜਿਆਂ ਨੂੰ UN ਨੇ ਡਿਕਲੇਅਰ ਕੀਤਾ ਕਿ ਦੁਨੀਆ ਦੇ ਵਿੱਚ 1.5 ਕਰੋੜ ਲੋਕ ਕੋਵਿਡ ਦੇ ਜਦੋਂ ਉਸ ਦਾ ਐਪੀਡੈਮਿਕ ਫੈਲਿਆ ਐਂਡੈਮਿਕ ਉਸ ਦੇ ਵਿੱਚ ਲੋਕ ਮਰੇ। ਔਰ ਜਿਹੜੀਆਂ ਫਿਗਰ ਸੀ ਉਹ ਡਰਾ ਦੇਣ ਵਾਲੀਆਂ ਸੀ ਕਿ 1.5 ਕਰੋੜ ਚੋਂ 43 ਲੱਖ ਲੋਕ ਭਾਰਤ ਦੇ ਵਿੱਚ ਮਰੇ। ਔਰ ਰਿਪੋਰਟਾਂ ਉਸ ਪੀਰੀਅਡ ਦੀਆਂ ਆਕਸੀਜਨ ਦੀ ਕਮੀ, ਦਿੱਲੀ ਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਹਸਪੀਟਲ। ਹੁਣ ਇਸ ਹਕੀਕਤ ਔਰ ਜਿਨ੍ਹਾਂ ਦੇ 43 ਲੱਖ ਮਰੇ ਉਹਨਾਂ ਨੇ ਫਿਗਰ 4.5 ਲੱਖ ਦਿੱਤੀ ਹੋਈ ਸੀ, 10 ਟਾਈਮਸ ਮੋਰ। ਅਜੇ ਵੀ 43 ਲੱਖ ਵੀ ਉਹਨਾਂ ਨੇ ਇੱਕ ਡਾਟੇ ਦੇ ਮੁਤਾਬਕ ਕੱਢਿਆ ਹੋਏਗਾ। ਲੇਕਿਨ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦਾ ਹੈਲਥ ਮਿਨਿਸਟਰ ਕਹਿੰਦਾ ਹੈ ਆਕਸੀਜਨ ਡੈਫੀਸ਼ੀਐਂਸੀ ਨਾਲ ਕਿੰਨੇ ਲੋਕ ਮਰੇ, ਕਿਉਂਕਿ ਜ਼ਾਹਰ ਹੈ ਵੀ ਇਸ ਵਾਇਰਸ ਦਾ ਟਾਰਗੇਟ ਰੈਸਪੀਰੇਟਰੀ ਸਿਸਟਮ ਸੀ ਔਰ ਮੁੱਢਲੇ ਤੌਰ ਤੇ ਜੇ ਆਕਸੀਜਨ ਮਿਲ ਜਾਏ ਔਰ ਬਾਡੀ ਇਮਿਊਨਿਟੀ ਉਹਨੂੰ ਫਾਈਟ ਬੈਕ ਕਰ ਲੈ ਤਾਂ ਸਰਵਾਈਵਲ ਹੋ ਜਾਂਦੇ ਸੀ। ਉਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਵੀ ਇੱਕ ਵੀ ਬੰਦਾ ਆਕਸੀਜਨ ਡੈਫੀਸ਼ੀਐਂਸੀ ਨਾਲ ਨਹੀਂ ਮਰਿਆ। ਸਾਡੇ ਕੋਲ ਤਾਂ ਕੋਈ ਡਾਟਾ ਹੀ ਨਹੀਂ ਹੈ, ਕੋਈ ਡਾਟਾ ਆਇਆ ਹੀ ਨਹੀਂ ਹੈ ਇਸ ਕਿਸਮ ਦਾ। ਔਰ ਤੁਸੀਂ ਦੇਖੋ ਵੀ ਜਿੱਥੇ 43 ਲੱਖ ਲਾਸ਼ਾਂ ਉੱਠੀਆਂ ਹੋਣ, ਜਿੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜਾ ਹੈ ਉਹ ਥਾਂ ਨਾ ਹੋਏ, ਜਿੱਥੇ ਨਦੀਆਂ ਦਰਿਆਵਾਂ ਦੇ ਵਿੱਚ ਬਾਡੀਜ਼ ਤੈਰ ਰਹੀਆਂ ਹੋਣ, ਜਿੱਥੇ ਚਾਰ ਚਫੇਰੇ ਮਾਸ ਦੀ ਦੁਰਗੰਧ ਫੈਲੀ ਹੋਏ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਿਆਸਤਦਾਨ ਦੂਜੇ ਤੀਜੇ ਉਹ ਲੋਕਾਂ ਨੂੰ ਇਹ ਕਹਿਣ ਵੀ ਭਾਰਤ ਤਾਂ ਵਿਸ਼ਵ ਗੁਰੂ ਬਣਨ ਵੱਲ ਵੱਧ ਰਿਹਾ। ਭਾਰਤ ਤਾਂ ਜਿਹੜਾ ਦੇਖੋ ਹੁਣ G20 ਦੀ ਸਾਨੂੰ G20 ਪ੍ਰਧਾਨਗੀ ਨੂੰ ਇਵੇਂ ਲੈ ਰਹੇ ਨੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਕੁੱਲ ਉਹ ਮੰਗਲ ਔਰ ਮੂਨ ਔਰ ਬੁੱਧ ਤੇ ਸਾਰੇ ਗ੍ਰਹਿਾਂ ਦਾ ਰਾਜ ਮਿਲ ਗਿਆ। ਉਹ ਦੁਨੀਆ ਦੇ ਵਿੱਚ 3600 ਇੰਟਰਨੈਸ਼ਨਲ ਫੋਰਮਸ ਨੇ, ਰੋਟੇਸ਼ਨ ਵਾਈਜ਼ ਉਹਨਾਂ ਨੇ ਤੁਹਾਨੂੰ ਦੇ ਦਿੱਤਾ ਹੈ। ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਵੀ ਤੁਹਾਨੂੰ ਇਸ ਮਹੀਨੇ ਦੀ ਪ੍ਰੈਜ਼ੀਡੈਂਸੀ ਮਿਲੇ, ਵਾਟ ਏ ਬਿਗ ਡੀਲ। ਲੇਕਿਨ ਉੱਥੇ ਉਹ ਦੱਸ ਰਹੇ ਨੇ ਜੀ ਕਿ ਜਿਹੜੀ G20 ਦੀ ਸਾਨੂੰ ਪ੍ਰੈਜ਼ੀਡੈਂਸੀ ਮਿਲੀ ਹੈ ਇਹ ਦੱਸਦੀ ਹੈ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ। ਭਾਰਤ ਦਾ ਰੁਤਬਾ ਇੰਨਾ ਵੱਡਾ ਔਰ 200 ਇਵੈਂਟਸ ਅਸੀਂ ਆਰਗੇਨਾਈਜ਼ ਹੋਣਾ ਹੀ ਸ਼ੁਰੂ ਕਰ ਲਿਆ ਉਹਨਾਂ ਨੇ ਕੰਮ ਕਿ ਜੀ MPਆਂ ਦੀ ਮੀਟਿੰਗ, ਦੂਜੇ ਯੂਨੀਵਰਸਿਟੀਆਂ ਦੇ ਲਿੰਕ ਇੱਧਰ ਉੱਧਰ। ਫਿਰ ਇਕੱਲਾ ਇਹੀ ਨਹੀਂ ਹੈ ਕਿ ਵੀ BJP ਜਾਂ RSS ਜਾਂ ਹਿੰਦੂਤਵਾ ਇਹਨੂੰ 2024 ਤੱਕ ਪਹੁੰਚਦੇ ਆ ਆਪਣੇ ਵਿਸ਼ਵ ਗੁਰੂ ਦੇ ਝੂਠ ਨੂੰ ਪ੍ਰਚਾਰੇਗਾ। ਇਹ ਸਟੇਟਮੈਂਟ ਉਹਨਾਂ ਦੀ ਪ੍ਰੈਜ਼ੀਡੈਂਟ ਦ੍ਰੋਪਦੀ ਮਰਮੂ ਨੇਵੀ ਡੇ ਦੇ ਉੱਤੇ ਕਹਿ ਰਹੀ ਹੈ, ਇੰਡੀਆ ਵਿਲ ਬਿਕਮ ਵਿਸ਼ਵ ਗੁਰੂ ਇਨ 25 ਈਅਰਸ। ਕਿ 25 ਸਾਲਾਂ 'ਚ ਅਸੀਂ ਵੀ ਵਿਸ਼ਵ ਗੁਰੂ ਕੋਈ ਐਥਲੈਟਿਕਸ ਦੀ ਕੋਈ ਸ਼ੀਲਡ ਹੈ, ਕੋਈ ਰੈਸਲਿੰਗ ਦੀ ਚੈਂਪੀਅਨਸ਼ਿਪ ਹੈ, ਕੋਈ ਦੂਜਾ ਹੈ। ਲੇਕਿਨ ਵਿਸ਼ਵ ਗੁਰੂ ਆਪਣੇ ਆਪ ਨੂੰ ਕਹੀ ਜਾਓ ਵੀ ਅਸੀਂ ਵਿਸ਼ਨੂੰ ਦੇ ਅਵਤਾਰ, ਅਸੀਂ ਵਿਸ਼ਨੂੰ ਦੇ ਅਵਤਾਰ, ਅਸੀਂ ਵਿਸ਼ਵ ਗੁਰੂ। ਔਰ ਉਹ ਕਹਿ ਰਹੀ ਹੈ ਕਿ ਵੀ ਇਹ ਸਾਰੇ ਦੇ ਚੱਲਦੇ ਆ। ਮੈਂ ਹੁਣ ਇਹਦੀ ਡੀਟੇਲ ਤਾਂ ਕੀ ਪੜ੍ਹਾਂ, ਮਜ਼ਾਕ ਤੋਂ ਬਿਨਾਂ ਹੋਰ ਫਿਰ ਕੋਈ ਸੁਝੇਗਾ ਹੀ ਨਹੀਂ। ਪਰ ਉਹਦਾ ਇਹ ਦਾਵਾ ਉਹਨੇ ਕਿਹਾ ਜੀ ਦੇਖੋ, ਪੀਪਲ ਆਫ ਇੰਡੀਆ ਹੈਵ ਸੱਚ ਐਨਰਜੀ, be it in music, sports, culture, soldiers, everyone is marching ahead to take India forward. I am confident by the time India celebrates the century of its independence, it will become the Vishwa Guru and restore its pride. ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਪ੍ਰਾਈਡ ਹੈ ਕਿੱਥੇ, ਕਿਹੜਾ ਤੁਹਾਡਾ ਪੀਰੀਅਡ ਦੱਸ ਦਿਓ। 5-6 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਹੈ, ਤੁਸੀਂ ਕਿੱਥੇ ਕਿਹੜਾ ਪ੍ਰਾਈਡ ਲਿਆ? ਹਾਂ 1000 ਸਾਲ ਜੁੱਤੀਆਂ ਖਾਣ ਦਾ, 1000 ਵੀ ਅਸੀਂ ਜਿਹੜਾ ਉਹ ਪੋਲਾਈਟ ਹੁੰਦੇ ਆ ਕਹਿਣ ਦੇ, ਅਦਰਵਾਈਜ਼ ਅਲੈਗਜ਼ੈਂਡਰ ਤਾਂ 2500 ਸਾਲ ਪਹਿਲਾਂ ਆਇਆ ਉੱਥੇ। ਉਸ ਤੋਂ ਪਹਿਲਾਂ ਤੁਹਾਡਾ ਕਿਹੜਾ ਪ੍ਰਾਈਡ ਪੀਰੀਅਡ ਹੈ, ਕਿਹੜੀ ਤੁਹਾਡੀ ਗਲੋਰੀ ਹੈ, ਕਿਹੜਾ ਤੁਹਾਡਾ ਭਾਰਤ ਖੰਡ ਹੈ ਜਿਹਨੂੰ ਤੁਸੀਂ ਬਣਾਇਆ ਹੁੰਦਾ ਜੀ ਅਸੀਂ ਅਖੰਡ ਭਾਰਤ। ਪਰ ਝੂਠ ਦਾ ਤੁਸੀਂ ਦੇਖੋ ਵੀ ਹੁਣ ਭਾਰਤ ਨੇ ਸਾਰੇ ਫੀਲਡਸ ਦੇ ਵਿੱਚ ਅੱਗੇ ਜਾ ਰਿਹਾ। ਔਰ ਜਦੋਂ ਅਸੀਂ ਆਪਣੇ 100 ਸਾਲ ਪੂਰੇ ਕਰਨੇ ਨੇ 2047 'ਚ, ਔਰ ਇਹ 30 ਸਾਲ ਜਿਹੜੇ ਨੇ ਉਹ 30 ਤੋਂ 25 ਸਾਲ ਬਾਅਦ ਜਿਹੜਾ ਅਸੀਂ ਵਿਸ਼ਵ ਗੁਰੂ ਬਣਾਂਗੇ। ਹੁਣ ਇਸ ਵਿਸ਼ਵ ਗੁਰੂ ਦੇ ਵਿੱਚ ਹੋਣ ਕੀ ਜਾ ਰਿਹਾ, ਇਕੱਲਾ ਇਹੀ ਨਹੀਂ ਕਿ ਵੀ ਉਹ ਇਸ ਲੈਵਲ ਤੇ ਕਹਿ ਰਹੀ ਹੈ। ਹਰਿਆਣਾ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਫਾਰ ਪ੍ਰਮੋਟਿੰਗ ਵੈਦਿਕ ਸਾਇੰਸ। ਹੁਣ ਇਹ ਤਾਂ ਸੁਣਦੇ ਆਏ ਸੀ ਕਿ ਜੀ ਦੇਖੋ ਇਹ ਜਿਹੜਾ ਮਹਾਭਾਰਤ ਹੈ ਉਹਦੇ 'ਚ ਜਿਹੜੇ ਤੀਰ ਚੱਲਦੇ ਸੀ, ਜਿਹੜੇ ਜਿੱਥੇ ਲੱਗਦੇ ਸੀ ਉਹ ਅੱਗ ਲੱਗ ਜਾਂਦੀ, ਉਹ ਨਿਊਕਲੀਅਰ ਸੀ ਤੇ ਪਹਿਲਾਂ ਹੀ ਨਿਊਕਲੀਅਰ ਡਿਵੈਲਪ ਸੀ। ਰਾਮਚੰਦਰ ਜਿਹੜੇ ਉੱਡ ਖਟੋਲੇ 'ਚ ਲੰਕਾ ਤੋਂ ਅਯੁੱਧਿਆ ਆਏ, ਸਾਡੇ ਜਹਾਜ਼ ਸੀ ਬਣਾਇਆ ਹੋਇਆ। ਔਰ ਮੋਦੀ ਜੀ ਤਾਂ ਇਸ ਤੋਂ ਵੀ ਅੱਗੇ ਚਲੇ ਗਏ। ਸਰਜਨਸ ਦੀ ਕਾਨਫਰੰਸ ਦੇ ਵਿੱਚ
ਉਹ ਕਹਿੰਦੇ ਨੇ ਦੇਖੋ ਸਾਡੇ ਪਲਾਸਟਿਕ ਸਰਜਰੀ ਇਸ ਲੈਵਲ ਤੇ ਸੀ ਕਿ ਦੇਖੋ ਬੰਦੇ ਦੇ ਸਿਰ ਦੀ ਥਾਂ ਹਾਥੀ ਦਾ ਸਿਰ ਫਿੱਟ ਕਰਤਾ, ਕਹਿੰਦਾ ਗਣੇਸ਼ ਦੀ ਸ਼ਕਲ ਦੇਖੋ, ਇਹ ਸਾਡੇ ਪਲਾਸਟਿਕ ਸਰਜਨਾਂ ਨੇ ਬਣਾਏ ਸੀ। ਉਹਨਾਂ ਦਾ ਇੱਕ ਹੋਰ ਜਿਹੜਾ ਹੈਲਥ ਮਿਨਿਸਟਰ ਸੀ ਹਰਸ਼ਵਰਧਨ, ਉਹ ਇੱਥੋਂ ਤੱਕ ਗਿਆ, ਉਹ ਕਹਿੰਦਾ ਕਿ ਵੀ ਇਹ ਟੈਸਟ ਟਿਊਬ ਬੇਬੀਜ਼ ਤਾਂ ਹੁਣ ਆਈਆਂ, ਇਹ ਜਿਹੜੇ ਕੌਰਵ 100 ਭਰਾ ਸੀ ਇਹ ਕੋਈ ਇੱਕ ਕਿਸੇ ਕੁੱਖ ਚੋਂ ਥੋੜ੍ਹੀ ਹੋਏ, ਗਮਲਿਆਂ 'ਚ ਲਾਏ ਹੋਏ ਸੀ, ਅਸੀਂ ਤਾਂ ਇਹ ਜਿਹੜਾ ਸਾਡਾ ਸੀ ਅਸੀਂ ਹੁਣ ਉਹ ਇਹ ਇਹਨਾਂ ਦੀ ਵੈਦਿਕ ਸਾਇੰਸ ਹੈ। ਔਰ ਖੱਟੜ ਕਹਿ ਰਿਹਾ ਕਿ ਬਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਓਲਡ ਐਜੂਕੇਸ਼ਨਲ ਟੈਕਨੀਕਸ ਸ਼ੁੱਡ ਬੀ ਲਿੰਕਡ ਵਿਦ ਪ੍ਰੈਜ਼ੈਂਟ ਸਿਸਟਮ ਟੂ ਪ੍ਰਮੋਟ ਵੈਦਿਕ ਸਾਇੰਸ। ਔਰ ਹੀ ਮੇਡ ਕਮੈਂਟਸ ਵਾਈਲ ਐਡਰੈਸਿੰਗ ਏ ਗੈਦਰਿੰਗ ਔਨ 2nd day of 2-day ਨੈਸ਼ਨਲ ਵੈਦਿਕ ਸਾਇੰਸ ਸੈਮੀਨਾਰ ਗਵੇਸ਼ਾ ਐਟ ਅਸ਼ੋਕਾ ਸਿੰਗਲ ਵੇਦ ਵਿਗਿਆਨ ਇਵਮ ਫਲਾਣੀ ਥਾਂ ਦੇ ਉੱਤੇ ਆਲਰੇਡੀ ਵੈਦਿਕ ਸਾਇੰਸ ਬਣਾ ਦਿੱਤੀ, ਜਿਹਦੇ 'ਚ ਹਾਲਾਂ ਜਿਹੜੇ ਚਾਰੋਂ ਵੇਦ ਨੇ ਨਾ ਉਹਨਾਂ 'ਚ ਕੋਈ ਰਾਮ ਕ੍ਰਿਸ਼ਨ ਨਾ ਰਾਮਾਇਣ ਮਹਾਭਾਰਤ ਦਾ ਕੁਛ ਵੀ ਹਿੰਦੂ ਲਫ਼ਜ਼ ਵੀ ਉਹਦੇ 'ਚ ਨਹੀਂ ਹੈ। ਉਹ ਜਿਹੜੇ ਅੱਡ ਨੇ, ਔਰ ਉਹ ਕਿਉਂਕਿ 3500 ਸਾਲ ਪੁਰਾਣਾ ਰਿਗਵੇਦ ਹੈ, ਉਹ ਇਵੇਂ ਹੀ ਨੇ ਜਿਵੇਂ ਗ੍ਰੀਕਸ ਦੇ ਦੇਵਤੇ ਸੀਗੇ, ਸੂਰਜ ਦੀ ਪੂਜਾ ਹੈ, ਪਾਣੀ ਦੀ ਪੂਜਾ, ਇਹਦੇ ਗੁਣ ਗਾਇਨ ਨੇ, ਉਹਦੇ ਗੁਣ ਗਾਇਨ ਨੇ। ਪਰ ਇਹ ਜਿਹੜੀ ਉਹਨਾਂ ਦੀ ਮੁਰਮੁਰ ਔਰ ਗਚਕ, ਇਹ ਜਿਹੜੇ ਸਾਰੇ ਹੀ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ, ਪ੍ਰੈਜ਼ੀਡੈਂਟ ਮੁਰਮੁਰ, ਪ੍ਰਾਈਮ ਮਿਨਿਸਟਰ ਗਚਕ, ਔਰ ਇਹ ਅਮਿਤ ਸ਼ਾਹ ਜਿਹੜਾ ਇਹ ਚੱਪਣ ਕੱਦੂ, ਇਹੀ ਹੁਣ ਇਹਨਾਂ ਨੂੰ ਕਹਾਂਗੇ ਇਹਨਾਂ ਦੇ ਬਿਆਨਾਂ ਦੇ ਉੱਤੇ, ਇਹਨਾਂ ਦਾ ਇਹੀ ਨਾਂ ਰੱਖ ਦੇਣੇ ਨੇ ਮੈਂ ਪਰਮਾਨੈਂਟਲੀ। ਇਹਨਾਂ ਦੇ ਬਿਆਨਾਂ ਦੀ ਰੋਸ਼ਨੀ 'ਚ ਹੁਣ ਵਰਲਡ ਬੈਂਕ ਦੀ ਰਿਪੋਰਟ ਦੇਖੋ ਕਿ ਭਾਰਤ ਦੇ ਵਿੱਚ ਹੋਣ ਕੀ ਜਾ ਰਿਹਾ। ਇੰਡੀਆ ਕੁਡ ਸੂਨ ਐਕਸਪੀਰੀਅੰਸ ਹੀਟ ਵੇਵਸ that break human surveillance limit, human survivability limit. A World Bank report warns that rising heat across the country can jeopardize economic productivity. ਹੁਣ ਜਦੋਂ ਤੁਸੀਂ ਇਸ ਰਿਪੋਰਟ ਨੂੰ ਪੜ੍ਹੋ ਤਾਂ ਬੜੀ ਖਤਰਨਾਕ, ਮੈਨੂੰ ਤਾਂ ਖੌਫ ਆਇਆ ਆਮ ਲੋਕਾਂ ਦਾ ਹਾਲ ਦੇਖ ਕੇ। ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦੇ ਵਿੱਚ ਹੀਟ ਵੇਵ ਆਉਣ ਵਾਲੇ ਦਹਾਕਿਆਂ 'ਚ, ਇਹ ਜਿਹੜੇ 25 ਸਾਲਾਂ 'ਚ ਵਿਸ਼ਵ ਗੁਰੂ ਬਣਨਾ, ਉਹਦੇ 'ਚ ਅਜੇ ਤਾਂ 43 ਲੱਖ ਮਰੇ ਨੇ। ਇਹ ਤੁਸੀਂ ਇਹਨਾਂ ਦੀ ਰਿਪੋਰਟ ਦੇਖੋ ਤੇ ਕਿਸ ਲੈਵਲ ਤੇ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਮਰ 2022 ਦੀ ਹੋਈ ਹੈ ਭਾਰਤ ਦੇ ਵਿੱਚ, ਪਿਛਲੇ ਸਾਰੇ ਰਿਕਾਰਡ ਹੀਟ ਵੇਵ ਦੇ ਟੁੱਟੇ ਨੇ। 114 ਡਿਗਰੀ ਫਾਰਨਹਾਈਟ ਜਿਹੜਾ 46 ਡਿਗਰੀ ਸੈਂਟੀਗ੍ਰੇਡ ਹੈ, ਇਹ ਜਿਹੜੀ ਹੈ ਗਰਮੀ ਸੀ। ਔਰ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਕਿਹਾ ਕਿ severe heat waves responsible for thousands of deaths across India over the last decade are increasing। ਪਹਿਲਾਂ ਹੀ ਉਹਨਾਂ ਨੇ ਕਿਹਾ ਹਜ਼ਾਰਾਂ ਮਰੇ ਨੇ ਪਿਛਲੀਆਂ ਜਿਹੜੀਆਂ ਕਦੇ ਉਹਨਾਂ ਨੇ ਐਕਨੋਲੇਜ ਨਹੀਂ ਕੀਤੇ, ਬਟ they are increasing with alarming frequency and soon the country could become one of the first places in the world to experience heat waves that break human survivability limit according to a new report। कि भी कितनी हीट ह्यूमन बॉडी टॉलरेट कर सकती है। उस किस्म ਦੀਆਂ ਹੀਟ ਵੇਵਸ ਆ ਰਹੀਆਂ ਨੇ ਇੰਡੀਆ 'ਚ, ਜਿਹੜੀ ਫਸਟ ਦੁਨੀਆ 'ਚ ਹੋਏਗੀ, ਜਿਹਦੇ 'ਚੋਂ ਲਿਮਿਟ ਟੁੱਟ ਜਾਏਗੀ। ਮਤਲਬ ਇਹ ਹੈ ਕਿ ਵੀ ਹੁਣ ਅਸੀਂ ਕਹਿੰਦੇ ਜੀ 106 ਹੋ ਗਿਆ ਫੀਵਰ, ਮਰ ਗਿਆ ਬੰਦਾ ਜਾਂ ਹੋ ਗਿਆ, ਕਿਉਂਕਿ ਇੱਕ ਲੈਵਲ ਹੈ ਹਿਊਮਨ ਬੀਇੰਗਸ ਨੂੰ। ਔਰ ਜਦੋਂ ਅਸੀਂ ਦੁਨੀਆ ਤੋਂ ਕੁਝ ਚੀਜ਼ਾਂ ਦਾ ਗਾਇਬ ਹੋ ਜਾਣਾ ਦੇਖਦੇ ਹਾਂ ਕਿ ਵੀ ਫਲਾਣਾ ਹੁੰਦਾ ਸੀ, ਫਲਾਣੀ ਏਜ ਸੀ, ਫਲਾਣੇ ਕਿੱਥੇ ਚਲੇ ਗਏ, ਫਲਾਣੇ ਬਰਡ ਡਿਸਅਪੀਅਰ ਹੋ ਗਏ ਜਾਂ ਫਲਾਣਾ ਐਨੀਮਲ, ਉਦੋਂ ਹੀ ਇਹ ਹੁੰਦਾ ਕਿ ਜਿਹੜੀ ਚੀਜ਼ ਉਹਨਾਂ ਨੂੰ ਸਰਵਾਈਵ ਕਰਦੀ ਹੈ, ਜੇ ਉਹ ਫੈਕਟਰ ਬਦਲ ਜਾਏ ਉਹ ਉਹਨਾਂ ਦਾ, ਤੇ ਉਹ ਐਲੀਮੀਨੇਟ ਹੋ ਜਾਂਦੇ ਨੇ। The World Bank report titled Climate Investment Opportunities in India Cooling Sector said the country is experiencing higher temperature that arrive earlier and stay for longer। फिर उन्होंने अप्रैल 2022 की गल की कि 114 डिग्री तक गया। Predicting that heat wave situation in India could break the human survivability limit, it said the recent heat wave supports that many climate scientists have long cautioned about with reference to rising temperatures across South Asia। और उन्होंने फिर अगस्त 21 की गल की कि रिपोर्ट ਦੇ ਵਿੱਚ ਇਹ ਕਿਹਾ ਸੀ। और फिर उन्होंने कहा कि भी ये ਜਿਹੜੇ ਚੈलेंजेस ਨੇ ਬਾਈ 2035 ਜਦੋਂ ਕਿ ਇਹਨਾਂ ਨੇ ਵਿਸ਼ਵ ਗੁਰੂ ਬਣਨਾ ਹੈ, ਉਹਨਾਂ ਨੇ ਇਹ ਕਿਹਾ ਦਾ G20 climate risk atlas also warned in 2021 that heat waves across India were likely to last 25 times longer by 2036-65 if carbon emissions remain high। 3 ਦਿਨ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਨੂੰ ਸ਼ਟ ਕਰਨਾ ਪਿਆ ਦਿੱਲੀ 'ਚ ਕਿ ਸਡਨਲੀ ਜਿਹੜਾ ਕਾਰਬਨ ਲੈਵਲ ਜਿਹੜਾ ਹੈ
ਉਹ ਹਾਈ ਸੀ, ਪੋਲਿਊਸ਼ਨ ਨੇ ਲੋਕਾਂ ਦੇ ਸਾਹ ਰੋਕੇ ਹੋਏ ਸੀ। ਔਰ ਇਹਦੇ 'ਚ ਡੈਮੇਜ ਕੀ ਹੋਏਗਾ, ਇਹ ਰਿਪੋਰਟ ਕਹਿ ਰਿਹਾ ਹੈ up to 75% of India's workforce or 300 million people depend on heat exposed labor ਕਿ 380 ਮਿਲੀਅਨ ਲੋਕ ਜਿਹੜੇ ਨੇ ਉਹ ਗਰਮੀ ਦੇ ਵਿੱਚ ਬਾਹਰ ਕੰਮ ਕਰਦੇ ਨੇ at times working in potentially life threatening temperatures by 2030 ਇਹਦਾ ਮਤਲਬ ਹੁਣ ਤੋਂ 8 ਸਾਲ ਬਾਅਦ India may account for 34 million of projected 18 million global job losses from heat stress। ਉਹਨਾਂ ਨੇ ਕਿਹਾ ਜੀ 34 ਮਿਲੀਅਨ ਜਿਹੜੇ ਨੇ ਉਹ ਲਾਸ ਜੌਬ ਹੋਏਗਾ ਅਗਲੇ 8 ਸਾਲਾਂ 'ਚ ਕਿਉਂਕਿ ਹੀਟ ਲੈਵਲ ਇੰਨਾ ਉੱਪਰ ਜਾ ਰਿਹਾ ਹੈ ਕਿ ਉਹ ਹੀਟ ਦੇ ਵਿੱਚ ਕੰਮ ਹੀ ਨਹੀਂ ਕਰ ਸਕਣਗੇ। ਔਰ ਇਹ ਸਾਰਿਆਂ ਨੂੰ ਫਿਰ ਥੱਲੇ ਜਾ ਕੇ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਕਿਹਾ ਕਿ ਭਾਈ ਜੇ ਇਸ ਨੂੰ ਨਾ ਕਾਬੂ ਕੀਤਾ ਗਿਆ ਔਰ ਫਿਰ ਵੱਡੇ ਪੈਮਾਨੇ ਦੇ ਉੱਤੇ ਮਿਲੀਅਨਸ ਆਫ ਡੈਥਸ। ਹੁਣ ਇਹ ਦੇਖ ਲਓ ਕਿ ਇਹ ਮੁਰਮੁਰਾ ਤੇ ਗੱਚਕ ਤੇ ਚੱਪਣ ਕੱਦੂ ਇਹ ਤੁਹਾਨੂੰ ਵਿਸ਼ਵ ਗੁਰੂ ਦਾ ਝੂਠ ਦਿਖਾ ਰਹੇ ਨੇ ਤੇ ਹਕੀਕਤ ਇਹ ਸਿਰਫ ਇੱਕ ਕਲਾਈਮੇਟ ਚੇਂਜ ਨਾਲ ਰਿਲੇਟਡ ਪਾਰਟੀ ਹੈ। ਔਰ ਇਸ ਵੇਲੇ ਦਿੱਲੀ ਇਹੀ ਨਹੀਂ ਵੀ ਦੁਨੀਆ ਦੀ ਸਭ ਤੋਂ ਵੱਡੀ ਕ੍ਰਾਈਮ ਕੈਪੀਟਲ ਹੈ, ਰੇਪ ਕੈਪੀਟਲ ਹੈ, ਸਭ ਤੋਂ ਜ਼ਿਆਦਾ ਪੋਲਿਊਸ਼ਨ, ਡਰਟੀ ਔਰ ਆਮ ਲੋਕ ਜਿਹੜੇ ਨੇ ਉੱਥੇ ਬਹੁਤ। ਔਰ ਕੁਛ ਐਮਬੈਸੀਜ਼ ਜਿਹੜੇ ਨੇ ਉੱਥੋਂ ਮੂਵ ਕਰਨਾ ਚਾਹੁੰਦੇ ਨੇ, ਦੇ ਵਾਂਟ ਟੂ ਗੋ ਅਵੇ ਕਿਉਂਕਿ ਜਿਨ੍ਹਾਂ ਨੂੰ ਥੋੜੀ ਬਹੁਤ ਰੈਸਪੀਰੇਟਰੀ ਪ੍ਰੋਬਲਮਸ ਨੇ ਉਹਨਾਂ ਲਈ ਦਿੱਲੀ ਬਹੁਤ ਪ੍ਰੋਬਲਮੈਟਿਕ ਹੈ। ਪਰ ਇਹ ਭਾਰਤ ਦੀ ਹਾਲਤ ਹੋਣ ਜਾ ਰਹੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਸੱਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।